ਵਾਈਟ ਹਾਊਸ ਦੇ ਨਾਲ ਸੰਬੰਧਿਤ ਆ। ਵਾਈਟ ਹਾਊਸ ਨੇ ਇੱਕ ਨਵੀਂ ਮੀਡੀਆ ਪਾਲਿਸੀ ਜੋ ਚਾਲੂ ਕੀਤੀ ਆ, ਉਹਦੇ ਮੁਤਾਬਕ ਉਹਨਾਂ ਨੇ ਕਈ ਜਿਹੜੀਆਂ ਵਾਇਰ ਸਰਵਿਸਿਜ਼ ਆ ਉਹਨਾਂ ਨੂੰ ਰੀਸਟ੍ਰਿਕਟ ਕੀਤਾ ਆ। ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਐਸੋਸੀਏਟਡ ਪ੍ਰੈਸ ਨੇ ਕੇਸ ਫਾਈਲ ਕੀਤਾ ਸੀ ਵਾਈਟ ਹਾਊਸ ਦੇ ਅਗੇਂਸਟ ਵੀ ਸਾਨੂੰ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਬਰੀਫਿੰਗਸ ਆ ਉਹਨਾਂ ਨੂੰ ਕਵਰ ਨਹੀਂ ਕਰਨ ਦਿੱਤਾ ਜਾਂਦਾ ਜਾਂ ਸਾਡਾ ਕੁਐਸਚਨ ਜਿਹੜਾ ਆ ਉਹ ਨਹੀਂ ਲਿਆ ਜਾਂਦਾ। ਤੇ ਜੱਜ ਨੇ ਰੂਲਿੰਗ ਐਸੋਸੀਏਟਡ ਪ੍ਰੈਸ ਦੇ ਹੱਕ ਦੇ ਵਿੱਚ ਦਿੱਤੀ ਸੀ ਵੀ ਹਾਂ ਤੁਹਾਨੂੰ ਬਿਲਕੁਲ ਹੱਕ ਹੈਗਾ ਇਹ ਕੁਐਸਚਨ ਪੁੱਛਣ ਦਾ। ਤੇ ਹੁਣ ਕਹਿੰਦੇ ਸਿਰਫ ਜਿਹੜਾ ਆ ਕੁਝ ਏਜੰਸੀਜ਼ ਨੂੰ ਇਹ ਐਕਸੈਸ ਦਿੱਤਾ ਗਿਆ। ਹਜੇ ਵੀ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਜੋ ਜੱਜ ਦੀ ਰੂਲਿੰਗ ਆ ਉਹਨੂੰ ਫੋਲੋ ਨਹੀਂ ਕਰ ਰਿਹਾ ਹੈਗਾ। ਐਸੋਸੀਏਟਡ ਪ੍ਰੈਸ ਬਹੁਤ ਵੱਡੀ ਆਰਗੇਨਾਈਜੇਸ਼ਨ ਆ ਜਿਹਨੂੰ ਮਿਲੀਅਨਸ ਨਹੀਂ ਬਿਲੀਅਨਸ ਆਫ ਲੋਕ ਆਲ ਓਵਰ ਦੀ ਵਰਲਡ ਜਿਹੜੇ ਸੁਣਦੇ ਆ ਜਾਂ ਦੇਖਦੇ ਆ ਜਾਂ ਪੜ੍ਹਦੇ ਹੈਗੇ ਆ। ਯੂਐਸ ਦੇ ਡਿਸਟ੍ਰਿਕਟ ਜੱਜ ਟਰੈਵਰ ਐਂਡ ਮੈਕਫੈਡਨ ਉਹਨਾਂ ਨੇ ਇਹ ਕਿਹਾ ਸੀ ਭਈ ਤੁਸੀਂ ਜਿਹੜਾ ਇਹ ਮੈਂ ਰੂਲਿੰਗ ਦਿੱਤੀ ਆ ਇਸ ਨੂੰ ਅਵੇ ਕਰੋ। ਹਾਲਾਂਕਿ ਕੋਈ ਵੱਡਾ ਇਸ਼ੂ ਨਹੀਂ ਸੀ। ਐਸੋਸੀਏਟਡ ਪ੍ਰੈਸ ਨੇ ਜੋ ਗਲਫ ਆਫ ਮੈਕਸੀਕੋ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਹੁਣ ਇਹ ਗਲਫ ਆਫ ਅਮਰੀਕਾ ਆ। ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਸ਼ੌਨਬਰਗ ਉਹਨਾਂ ਨੇ ਵੀ ਇਹਦੇ ਅਗੇਂਸਟ ਜਿਹੜਾ ਆਪਣਾ ਪ੍ਰੋਟੈਸਟ ਕੀਤਾ ਸੀ, ਪਰ ਐਸੋਸੀਏਟਡ ਪ੍ਰੈਸ ਨੇ ਉਹਨੂੰ ਗਲਫ ਆਫ ਮੈਕਸੀਕੋ ਹੀ ਆਪਣੀਆਂ ਖਬਰਾਂ ਦੇ ਵਿੱਚ ਰੱਖਿਆ, ਜਿਸ ਨੂੰ ਲੈ ਕੇ ਜੋ ਆਪਸ ਦੇ ਵਿੱਚ ਇਹਨਾਂ ਦੀ ਵਾਈਟ ਹਾਊਸ ਦੀ ਤੇ ਐਸੋਸੀਏਟਡ ਪ੍ਰੈਸ ਦੀ ਜਿਹੜੀ ਤਲਖੀ ਵਧੀ ਹੈਗੀ ਆ। ਜੋ ਕੈਰੋਲਿਨ ਲਵੇਟ ਪ੍ਰੈਸ ਸੈਕਟਰੀ ਹੈਗੀ ਆ ਉਹਨਾਂ ਨੇ ਕੋਈ ਇਹਦੇ ਬਾਰੇ ਅਜੇ ਤੱਕ ਜਵਾਬ ਨਹੀਂ ਦਿੱਤਾ। ਐਸੋਸੀਏਟਡ ਪ੍ਰੈਸ ਦਾ ਜਿਹੜਾ ਲਾ ਸੂਟ ਆ ਉਹ ਇਹ ਕਲੇਮ ਕਰਦਾ ਵੀ ਜਿਹੜਾ ਫਸਟ ਅਮੈਂਡਮੈਂਟ ਰਾਈਟਸ ਆ ਉਸ ਨੂੰ ਵਾਈਟ ਹਾਊਸ ਵਾਇਲੇਟ ਕਰ ਰਿਹਾ ਬਾਈ ਬਲੌਕਿੰਗ ਇਟਸ ਰਿਪੋਰਟਰਸ ਤੇ ਫੋਟੋਗ੍ਰਾਫਰਸ ਫॉर ਕਵਰਿੰਗ ਟਰੰਪ। ਤੇ ਮੈਕਫੈਡਨ ਜੋ ਜੱਜ ਹੈਗੇ ਆ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀ ਵੀ ਐਸੋਸੀਏਟਡ ਪ੍ਰੈਸ ਨੂੰ ਉਦਾਂ ਹੀ ਟਰੀਟ ਕਰੋ ਜਿੱਦਾਂ ਤੁਸੀਂ ਹੋਰ ਨਿਊਜ਼ ਆਰਗੇਨਾਈਜੇਸ਼ਨਸ ਨੂੰ ਟਰੀਟ ਕਰਦੇ ਹੈਗੇ ਆ। ਸੋ ਹਜੇ ਤੱਕ ਵੀ ਕਸ਼ਮਕਸ਼ ਜਿਹੜੀ ਆ ਐਸੋਸੀਏਟਡ ਪ੍ਰੈਸ ਤੇ ਵਾਈਟ ਹਾਊਸ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਬਿਲਕੁਲ।